ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1790 ਚ ਰਣਜੀਤ ਸਿੰਘ, ਜਿਹੜਾ ਬਾਅਦ ਚ ਮਹਾਰਾਜਾ ਰਣਜੀਤ ਸਿੰਘ ਬਣਿਆ, ਉਹ ਆਪਣੇ ਪਿਤਾ ਦੀ ਮੌਤ ਜਿਹੜੀ ਕਿ ਜੰਗ ਦੇ ਮੈਦਾਨ 'ਚ ਹੋਈ, ਮਹਾਂ ਸਿੰਘ, ਉਸ ਤੋਂ ਬਾਅਦ ਉਹ ਸ਼ੁਕਰ ਚੱਕੀਆ ਮਿਸਲ ਦਾ ਮੁਖੀ ਬਣਿਆ। ਉਦੋਂ 12-13 ਸਾਲ ਦਾ ਸੀ ਔਰ 18 ਸਾਲ ਦਾ ਜਦੋਂ ਸੀ 1799 ਚ ਉਦੋਂ ਉਹਨੇ ਲਾਹੌਰ ਫਤਿਹ ਕੀਤਾ ਜੀ। 1940 ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਲਖਨਊ ਦੀ ਇੱਕ ਕਨਵੈਨਸ਼ਨ ਦੇ ਵਿੱਚ ਕਿਹਾ ਕਿ ਜਿਹੜੇ ਸਿੱਖ ਸਟੇਟ ਦੀ ਗੱਲ ਕਰਦੇ ਨੇ ਉਹ ਉਹਨਾਂ ਦਾ ਦਿਮਾਗ ਖਰਾਬ ਹੈ ਔਰ ਉਹ ਜਿਹੜਾ ਸਵਰਾਜ ਹੈ ਸਾਡੇ ਲਈ ਉਹੀ ਹੱਲ ਹੈ ਹਰ ਚੀਜ਼ ਦਾ। ਇਹ ਅਕਲ ਦਾ ਜਨਾਜ਼ਾ ਸੀ। 1980 ਚ ਪੰਜਾਬ ਐਂਡ ਸਿੰਧ ਬੈਂਕ, ਇਹ ਉਹ ਬੈਂਕ ਜਿਹਨੂੰ ਸਿੱਖਾਂ ਦਾ ਬੈਂਕ ਹੀ ਕਿਹਾ ਜਾਣ ਲੱਗਾ ਸੀ ਕਿਉਂਕਿ ਬਹੁਤ ਸਾਰੇ ਹਜ਼ਾਰਾਂ ਸਿੱਖਾਂ ਨੂੰ ਸਿੱਖੀ ਸਰੂਪ 'ਚ ਨੌਕਰੀਆਂ ਮਿਲਦੀਆਂ ਸੀ। ਉਦੋਂ ਤੱਕ ਇਹ ਸਾਰੇ ਲਾਲੇ ਕਹਿੰਦੇ ਸੀ ਕਿ ਜੀ ਸਿੱਖਾਂ ਨੂੰ ਜਾਂ ਫੌਜ ਦਾ ਪਤਾ ਜਾਂ ਐਗਰੀਕਲਚਰ ਦਾ ਪਤਾ, ਇਹਨਾਂ ਨੂੰ ਗਿਣਤੀ ਮਿਣਤੀ ਨਹੀਂ ਆਉਂਦੀ। ਪਰ ਇੰਦਰਜੀਤ ਸਿੰਘ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਜਿਸ ਕਦਰ ਕਾਮਯਾਬ ਕਰਕੇ ਦਿਖਾਇਆ, ਇੰਨਾ ਸਕਸੈਸਫੁਲ ਬੈਂਕ, ਹਜ਼ਾਰਾਂ ਸਿੱਖ ਮੁਲਾਜ਼ਮ ਔਰ ਪ੍ਰੋਫਿਟ, ਔਰ ਉਦੋਂ ਇੰਦਰਾ ਗਾਂਧੀ ਨੇ ਇਹਦਾ ਕੌਮੀਕਰਨ ਕਰ ਦਿੱਤਾ, ਨੈਸ਼ਨਲਾਈਜ਼ ਕਰ ਦਿੱਤਾ 1980 ਦੇ ਵਿੱਚ, ਤਾਂ ਕਿ ਸਿੱਖਾਂ ਦੀ ਇਹ ਇੰਸਟੀਟਿਊਸ਼ਨ ਵੀ ਇਹਨਾਂ ਦੇ ਹੱਥ 'ਚ ਨਾ ਰਹੇ। ਵਰਲਡ ਹਿਸਟਰੀ ਦੇ ਹਵਾਲੇ ਨਾਲ 1738 ਦੇ ਵਿੱਚ ਬੋਟਲ ਓਪਨਰ ਇਹ ਇਨਵੈਂਟ ਹੋਇਆ, ਨਹੀਂ ਤਾਂ ਪਤਾ ਨਹੀਂ ਕਿਵੇਂ ਖੋਲਦੇ ਹੋਣਗੇ ਬੋਟਲ। 1784 ਚ ਪਹਿਲੀ ਜਿਹੜੀ ਹੈ ਬੈਲੂਨ ਫਲਾਈਟ ਆਇਰਲੈਂਡ ਦੇ ਵਿੱਚ ਹੋਈ। 1817 ਚ ਪਹਿਲਾ ਅਮਰੀਕਨ ਸਕੂਲ ਬੋਲੇ ਬੱਚਿਆਂ ਦੇ ਲਈ, ਡੈਫ ਦੇ ਲਈ, ਹਾਰਟਫੋਰਡ ਕਨੈਟੀਕਟ ਚ ਖੁੱਲ੍ਹਿਆ। 1850 ਚ ਸਿਟੀ ਆਫ ਸੈਨ ਫਰਾਂਸਿਸਕੋ ਇਨਕਾਰਪੋਰੇਟ ਹੋਈ, ਉਸ ਦੀ ਸ਼ੁਰੂਆਤ ਹੋਈ। 1874 ਚ ਨਿਊਯਾਰਕ ਲੈਜਿਸਲੇਚਰ ਨੇ ਪਾਸ ਕੀਤਾ ਕਿ ਹਰ ਬੱਚੇ ਲਈ ਐਜੂਕੇਸ਼ਨ ਲਾਜ਼ਮੀ ਹੈ। ਜਨਰਲ ਇਲੈਕਟ੍ਰਿਕ ਕੰਪਨੀ ਜਿਹੜੀ ਅੱਜ ਵੀ ਮਸ਼ਹੂਰ ਹੈ 1892 ਦੇ ਵਿੱਚ ਇਨਕਾਰਪੋਰੇਟ ਹੋਈ। 1896 ਚ ਮਾਡਰਨ ਲਾਈਫ ਦੀਆਂ ਪਹਿਲੀਆਂ ਓਲੰਪਿਕ ਗੇਮਸ ਏਥਨਸ ਗ੍ਰੀਸ ਦੇ ਵਿੱਚ ਜਿਹੜੀਆਂ ਨੇ ਉਹ ਖਤਮ ਹੋਈਆਂ। 1901 ਦੇ ਵਿੱਚ ਪਹਿਲੀ ਬ੍ਰਿਟਿਸ਼ ਦੇ ਜਿਹੜੀ ਹੈ ਮੋਟਰਾਈਜ਼ਡ ਬਰੀਅਲ, ਨਹੀਂ ਤਾਂ ਇਹ ਵੀ ਜਦੋਂ ਕਬਰ ਖੋਦਦੇ ਸੀ ਤਾਂ ਉਵੇਂ ਹੀ ਜਿਹੜੀ ਹੈ ਸ਼ਵਲ ਦੇ ਨਾਲ ਉਹਨੂੰ ਕਰਦੇ ਸੀ, ਪਰ ਫਿਰ ਮੋਟਰ ਆ ਗਈ ਇਹਨਾਂ ਦੇ ਕੋਲ। ਪਹਿਲੀ ਵਾਰੀ 1901 ਦੇ ਵਿੱਚ ਮੋਟਰਾਈਜ਼ਡ ਉਹ ਕਬਰ ਖੋਦੀ ਗਈ। 1912 ਚ ਟਾਈਟੈਨਿਕ, ਜਿਹੜਾ ਅਸੀਂ ਦੱਸਿਆ ਸੀ ਵੀ ਕਿਵੇਂ ਆ ਕੇ ਡੁੱਬਿਆ, ਅੱਜ ਉਹ ਮੁਕੰਮਲ ਪਾਣੀ 'ਚ ਡੁੱਬਿਆ ਔਰ ਜਦੋਂ ਡੁੱਬ ਵੀ ਰਿਹਾ ਸੀ ਇੱਕ ਪਾਸੇ ਉਹਦੇ ਜਿਹੜੇ ਡੁੱਬਣ ਵਾਲੇ ਬੈਂਡ ਪਲੇ ਕਰ ਰਹੇ ਸੀ ਔਰ ਪੂਰੀ ਸ਼ਾਨੋ ਸ਼ੌਕਤ ਨਾਲ ਉਹਨਾਂ ਨੇ, ਜਿਵੇਂ ਹਿੰਦੂ ਕਹਿੰਦੇ ਨੇ, ਜਲ ਸਮਾਧੀ ਲਈ ਉਹਨਾਂ ਨੇ। 1922 ਦੇ ਵਿੱਚ ਬੈਂਟਨਸ, ਮੈਕਲੋਇਡ ਐਂਡ ਬੈਸਟ ਨੇ ਇਨਸੂਲਿਨ ਦੀ ਕਾਰਡ ਕੱਢੀ ਜਿਹਦੇ ਨਾਲ ਡਾਇਬਟੀਜ਼ ਦੇ ਮਰੀਜ਼ਾਂ ਦਾ ਇਲਾਜ ਹੁੰਦਾ। ਅਗਲੇ ਸਾਲ ਹੀ ਇਹਦੀ ਮਾਰਕੀਟਿੰਗ ਕਰ ਦਿੱਤੀ ਗਈ। ਪਹਿਲੀ ਜਿਹੜੀ ਹੈਲੀਕਾਪਟਰ ਫਲਾਈਟ 1 ਘੰਟੇ ਦੀ ਸਟੈਟਫੋਰਡ ਕਨੈਟੀਕਟ 'ਚ ਹੋਈ, 1941 ਚ ਹੋਈ। ਪਹਿਲੀ 1948 ਜੂਇਸ਼ ਅਰਬ ਬੈਟਲ ਹੋਈ, ਅਰਬ ਜਿਹੜੇ ਨੇ ਹਾਰੇ। ਔਰ 1955 ਦੇ ਵਿੱਚ ਰੇ ਕ੍ਰੌਕ ਨੇ ਮੈਕਡੋਨਲ ਚੇਨ ਫਾਸਟ ਫੂਡ ਦੀ ਸ਼ੁਰੂ ਕੀਤੀ 1955 ਚ। ਹੁਣ ਤਾਂ ਕਹਿੰਦੇ ਜੀ ਮੈਕਡੋਨਲ ਕਰਵਾ ਲਿਆ, ਮੈਕਡੋਨਲ ਕਰ ਲਿਆ। ਮੈਕਡੋਨਲ ਘਰ ਦਾ ਨਾਂ ਬਣ ਗਿਆ, ਵੈਸੇ ਬੰਦੇ ਦਾ ਨਾਂ 1955 ਜੀ ਸ਼ੁਰੂ। ਤੁਸੀਂ ਕੋਈ ਪਰੌਂਠਿਆਂ ਦੀ ਚੇਨ ਸ਼ੁਰੂ ਕਰ ਦਿਓ, ਘੱਟੋ ਘੱਟ ਲੋਕਾਂ ਦਾ ਢਿੱਡ ਤਾਂ ਭਰੇ, ਨਾਲੇ ਪੈਸੇ ਬਣ। 1999 ਚ ਚੀਨ ਦੇ ਵਿੱਚ ਸਟੂਡੈਂਟ ਪ੍ਰੋਟੈਸਟ ਹੋਏ ਔਰ ਅਖੀਰ ਚ ਤਿਨੇਮਾਨ ਸਕੁਐਰ ਚ ਉਹਨਾਂ ਦਾ ਕਤਲੇਆਮ ਹੋਇਆ ਸਟੂਡੈਂਟਸ ਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਭਾਰਤ ਵਿੱਚ ਹੋ ਰਹੇ ਚਰਚਾਂ ਤੇ ਹਮਲਿਆਂ ਪਿੱਛੇ ਕਿਸੇ ਦਾ ਸਿਆਸੀ ਹੱਥ ਨਹੀਂ, ਇਹ ਲਾਅ ਐਂਡ ਆਰਡਰ ਦੀ ਸਮੱਸਿਆ ਹੈ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਤੁਸੀਂ? ਇਹ ਉਹੀ ਅਰੁਣ ਜੇਤਲੀ, ਨਰਿੰਦਰ ਮੋਦੀ ਤੋਂ ਬਾਅਦ RSS ਦਾ ਬਲੂ ਆਈਡ ਬॉय, ਨੀਲੀਆਂ ਅੱਖਾਂ ਵਾਲਾ ਮੁੰਡਾ, ਉਹਨਾਂ ਦਾ ਕਿੰਨਾ ਵੱਡਾ ਝੂਠ। ਹੁਣ ਜੇ ਉਹ ਚਰਚ ਦੇ ਅੰਦਰ ਵੜ ਕੇ ਮੈਰੀ ਦੀ ਫੋਟੋ ਉਹਦੀ ਬੁੱਤ ਬਾਹਰ ਸੁੱਟ ਕੇ ਉੱਥੇ ਹਨੂਮਾਨ ਦਾ ਬੁੱਤ ਰੱਖ ਦਿੰਦੇ ਨੇ ਜਾਂ ਉੱਥੇ ਰਾਮ ਧਵਜ ਲਾ ਦਿੰਦੇ ਨੇ, ਤੇ ਇਹ ਲਾਅ ਐਂਡ ਆਰਡਰ ਦੀ ਕਿਵੇਂ ਸਮੱਸਿਆ ਹੋਈ? ਜੇ ਵੈਂਡਲਾਈਜ਼, ਜੇ ਗੈਂਗ ਰੇਪ ਹੁੰਦਾ ਹੈ ਜਾਂ ਦੂਜਾ, ਕੌਣ ਇਸ ਦੇ ਬਿਹਾਈਂਡ ਨੇ? ਇੱਕਦਮ ਕਿਉਂ, ਕਿਹਨੇ ਚਰਚਾਂ ਨੂੰ ਜਿਹੜਾ ਕੀਤਾ? ਸੋ ਇਹ ਇਹਨਾਂ ਦੀ ਸਟ੍ਰੈਟਜੀ ਹੈ। ਥਲੜੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੇ ਖੁੱਲ੍ਹ ਦਿੱਤੀ ਹੋਈ ਹੈ। ਬਿਆਨ ਤੇ ਬਿਆਨ ਆ ਰਿਹਾ ਹੈ। ਕੋਈ ਕਹਿ ਰਿਹਾ ਕਿ ਜਿਨ੍ਹਾਂ ਦੀ ਘਰ ਵਾਪਸੀ ਕਰਾਂਗੇ, ਕੋਈ ਕਹਿ ਰਿਹਾ ਕਿ ਜਿਨ੍ਹਾਂ ਦੀ ਨਸਬੰਦੀ ਕਰ ਦਿਓ ਸਾਰਿਆਂ ਦੀ, ਐਮਰਜੈਂਸੀ ਲਾ ਕੇ, ਈਸਾਈਆਂ ਔਰ ਦੂਜਿਆਂ ਦੀ। ਉਹ ਹਿੰਦੂ ਮਹਾਸਭਾ ਦੀ ਇੱਕ ਨੰਬਰ 2 ਬਣੀ ਹੈ, ਉਹਨੇ ਕੱਲ੍ਹ ਕਿਹਾ, ਉਹਨੇ ਕਿਹਾ ਜੀ ਮਸੀਤਾਂ ਔਰ ਗਿਰਜਿਆਂ ਦੇ ਵਿੱਚ ਵੀ ਮੂਰਤੀਆਂ ਰੱਖਣੀਆਂ ਚਾਹੀਦੀਆਂ ਤਾਂ ਕਿ ਭਾਰਤੀ ਕਲਚਰ ਦੀ ਉਹਨਾਂ ਨੂੰ ਸਮਝ ਆਏ, ਉਸ ਕਲਚਰ ਦਾ ਪਤਾ ਲੱਗੇ। ਸ਼ਿਵ ਸੈਨਾ ਕਹਿ ਰਹੀ ਹੈ ਕਿ ਜੀ 5 ਸਾਲ ਲਈ ਇਹਨਾਂ ਤੋਂ ਵੋਟ ਦਾ ਹੱਕ ਹੀ ਖੋਹ ਲਓ ਮੁਸਲਮਾਨਾਂ ਤੋਂ। ਸੋ ਔਰ ਇਹ ਅਰੁਣ ਜੇਤਲੀ ਜਿਹੜਾ ਮੋਦੀ ਇੱਥੇ ਆ ਕੇ ਕੈਨੇਡਾ 'ਚ ਕਹਿ ਰਿਹਾ ਕਿ ਜੀ ਮੈਨੂੰ ਬਹੁਤ ਦੁੱਖ ਹੈ ਜੀ, ਤੁਹਾਡੀ ਪੀੜ ਨੂੰ ਅਸੀਂ ਸਮਝਦੇ ਹਾਂ ਕਿ ਦਹਿਸ਼ਤਗਰਦੀ ਕੀ ਹੁੰਦੀ ਹੈ, ਔਰ ਦੂਜੇ ਪਾਸੇ ਅਰੁਣ ਜੇਤਲੀ ਕਹਿ ਰਿਹਾ ਜੀ ਸਭ ਠੀਕ ਠਾਕ ਹੈ। ਸੋ ਹੁਣ ਇਸ ਤੋਂ ਵੱਡਾ ਝੂਠ
ਔਰ ਬੇਸ਼ਰਮੀ ਕੀ ਹੋ ਸਕਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅਸੀਂ ਸ਼ਲੋਕ ਸੰਸਕ੍ਰਿਤੀ ਦੀ ਵਿਚਾਰ 5 ਦਿਨਾਂ ਦੇ ਪ੍ਰੋਗਰਾਮ 'ਚੋਂ ਇੱਕ ਦਿਨ ਕਰਦੇ। ਅੱਜ ਸ਼ਲੋਕ ਨੰਬਰ 3 ਹੈ ਗੁਰੂ ਨਾਨਕ ਸਾਹਿਬ ਦਾ, ਔਰ ਇਹ ਅਕਸਰ ਆਸਾ ਦੀ ਵਾਰ 'ਚ ਵੀ ਇਸ ਨੂੰ ਦੁਹਰਾਇਆ ਜਾਂਦਾ ਹੈ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾ ਬ੍ਰਾਹਮਣੇ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤੈ ਸਰਬ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਜਾਨਸ ਭਇਓ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦਿਓ। ਜੀ ਹੁਣ ਇਹ ਵੀ ਬ੍ਰਾਹਮਣਵਾਦ ਦੀ ਗੱਲ ਹੈ ਕਿ ਵੀ ਇੱਕ ਪਾਸੇ ਯੋਗੀਆਂ ਦਾ ਸ਼ਬਦ ਆਪਣਾ ਉਹਨਾਂ ਨੇ ਬਣਾਇਆ ਹੋਇਆ ਯੋਗ ਸ਼ਬਦੰ ਗਿਆਨ ਸ਼ਬਦੰ, ਦੂਜੇ ਪਾਸੇ ਇੱਕ ਸਪਿਰਿਚੁਅਲ ਵਿਜ਼ਡਮ ਵਾਲੇ ਨੇ ਉਹਨਾਂ ਨੇ ਗਿਆਨ ਦੇ ਵਿੱਚੋਂ ਹੀ ਇਹ ਕਿਹਾ ਕਿ ਜਿਹਦੇ 'ਚ ਹੀ ਰੱਬ ਹੈ। ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਬ੍ਰਾਹਮਣ ਕਹਿੰਦੇ ਨੇ ਕਿ ਜੀ ਵੇਦ ਜਿਹੜੇ ਨੇ ਇਹ ਰੱਬ ਦੀ ਬਾਣੀ ਹੈ ਔਰ ਜਿਹੜਾ ਅਸਲੀਅਤ ਇਹਦੇ 'ਚ ਹੀ ਹੈ, ਵੇਦਾਂ 'ਚ ਹੀ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ ਕਿ ਖੱਤਰੀਆਂ ਨੂੰ ਬ੍ਰਾਹਮਣਾਂ ਨੇ ਕਿਹਾ ਹੋਇਆ ਜੀ ਬਹਾਦਰੀ ਦਿਖਾਣਾ ਹੀ ਤੁਹਾਡਾ ਮੰਤਰ ਹੈ, ਤੁਹਾਡਾ ਸ਼ਬਦ ਹੈ। ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ, ਪ੍ਰਾਕ੍ਰਿਤ ਹੈ ਦੂਜਿਆਂ ਦੀ ਸੇਵਾ ਕਰਨੀ। ਸ਼ੂਦਰਾਂ ਨੂੰ ਬ੍ਰਾਹਮਣ ਨੇ ਕਿਹਾ ਜੀ ਵੀ ਤੁਹਾਡਾ ਸ਼ਬਦ ਇਹ ਹੈ ਵੀ ਤੁਸੀਂ ਦੂਜਿਆਂ ਦੀ ਸੇਵਾ ਕਰਨੀ ਹੈ, ਤੁਸੀਂ ਹੋਰ ਨਾ ਕੋਈ ਚਾਹਨਾ ਕਰੋ, ਬਸ ਤੁਸੀਂ ਲੋਕਾਂ ਦੀ ਜਿਹੜੀ ਹੈ ਉਹ ਬਾਕੀ ਵਰਗਾਂ ਦੇ ਨੌਕਰ ਹੋ ਔਰ ਉਹਨਾਂ ਦੀ ਸੇਵਾ ਕਰੋ। ਜੀ ਹੁਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ। ਹੁਣ ਗੁਰੂ ਸਾਹਿਬ ਕਹਿੰਦੇ ਨੇ ਵੀ ਪਰ ਉਸ ਨਿਰੰਕਾਰ ਦਾ ਸ਼ਬਦ ਤਾਂ ਕੋਈ ਵੰਡਿਆ ਨਹੀਂ ਹੋਇਆ, ਕੋਈ ਸੂਰ ਕੋਈ ਕਸ਼ਤਰੀ ਲਈ ਕੋਈ ਬ੍ਰਾਹਮਣ ਲਈ, ਉਹ ਤਾਂ ਸਭ ਲਈ ਇੱਕੋ ਹੀ ਹੈ। ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਨਸ ਭਇਓ। ਔਰ ਇਹ ਜਿਹੜਾ ਭੇਤ ਹੈ ਕਿ ਭਾਈ ਉਹ ਵਾਹਿਗੁਰੂ ਦਾ ਸ਼ਬਦ ਹਰ ਇੱਕ ਲਈ ਹੈ, ਜੇ ਇਸ ਨੂੰ ਕੋਈ ਸਮਝੇਗਾ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦਿਓ। ਕਿ ਨਾਨਕ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਉਸ ਨਿਰੰਕਾਰ ਦਾ ਦਾਸ ਹੈ ਜਿਹੜਾ ਕਿ ਸੋਈ ਨਿਰੰਜਨ ਦਿਓ, ਜਿਹੜਾ ਕਿ ਇਮੈਕੂਲੇਟ ਗੋਡ ਹੈ ਔਰ ਉਸ ਰੱਬ ਦਾ ਸ਼ਬਦ ਹੀ ਸਭ ਦੇ ਉੱਤੇ ਲਾਗੂ ਹੁੰਦਾ ਹੈ, ਉਸ ਦੇ ਉੱਤੇ ਕੋਈ ਕਿਸੇ ਨੂੰ ਰੁਕਾਵਟ ਨਹੀਂ ਹੈ। ਔਰ ਤਾਂ ਹੀ ਅਸੀਂ ਜਦੋਂ ਇਹ ਕਹਿੰਦੇ ਹਾਂ ਕਿ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਹੁਣ ਇਹ ਸਾਂਝਾ ਉਪਦੇਸ਼ ਇਹੀ ਹੈ ਕਿ ਨਿਰੰਕਾਰ ਦਾ ਸ਼ਬਦ ਸਭ ਦੇ ਲਈ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਰਸਾ ਇਸ ਨਾਲ ਲੈਣੇ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।